ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ ਤੇ ਵੱਖ-ਵੱਖ ਖਬਰਾਂ ਪੰਜਾਬ ਭਾਰਤ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਜਿਨ੍ਹਾਂ ਤੇ ਮਿੰਟੂ ਜੀ ਪਾਉਂਦੇ ਨੇ ਚਾਨਣਾ। ਸੋ ਕਰਦੇ ਆ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ ਰੁਖ ਕਰੀਏ ਜੇਕਰ ਖਬਰਾਂ ਦਾ ਤਾਂ ਕੋਈ ਏਦਾਂ ਦੀ ਸਰਕਾਰ ਨਹੀਂ ਜਿਹਦੇ ਰਾਜ ਚ ਹੁੰਦਿਆਂ ਨਸ਼ਾ ਸੈਂਟਰ ਪੁਆਇੰਟ ਦਾ ਮੁੱਦਾ ਨਾ ਬਣੇ। ਇਹ ਸਰਕਾਰ ਹੈ, ਇਸ ਨੇ ਵੀ ਬਹੁਤ ਸਾਰੇ ਵਾਅਦੇ ਕੀਤੇ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਕੁਝ ਲੋਕ ਕਹਿੰਦੇ ਸੀ 31 ਦਸੰਬਰ ਨੂੰ ਨਸ਼ਾ ਖਤਮ ਹੋ ਜਾਣਾ ਹੈ। 31 ਦਸੰਬਰ ਲੰਘੀ ਨੂੰ ਵੀ ਬਹੁਤ ਟਾਈਮ ਹੋ ਗਿਆ। ਸੇ ਹੁਣ ਨਸ਼ਾ ਤਸਕਰਾਂ ਨੂੰ ਸਰਕਾਰ ਦੀ ਦੋ ਟੁੱਕ ਹੈ ਜੀ। ਹੁਣ ਕੀ ਕਹਿ ਰਹੇ ਨੇ ਇਹ? ਦੇਖੋ ਇਹਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਯੋਗੀ ਵਾਲੀ ਸੋਚ ਹੈ ਨਾ ਜਿਹੜੀ, ਉਹ ਕਿਤੇ ਨਾ ਕਿਤੇ ਜੀ ਪ੍ਰਵੇਸ਼ ਕਰ ਜਾਂਦੀ। ਯੋਗੀ ਜੀ ਆਦਿੱਤਿਆਨਾਥ ਜਦੋਂ ਮੁੱਖ ਮੰਤਰੀ ਬਣੇ ਸੀਗੇ ਤੇ ਉਹਨੇ ਇਦਾਂ ਦੇ ਬਿਆਨ ਦਾਗੇ ਸੀ ਕਿ ਜਾਂ ਤਾਂ ਬਈ ਯੂਪੀ ਛੱਡ ਜਾਓ ਜੀ ਤੇ ਜਾਂ ਫਿਰ ਜੇਲ੍ਹ ਜਾਂ ਦੁਨੀਆ ਤੋਂ ਜਾਣ ਦੀ ਤਿਆਰੀ ਕਰ ਲਓ। ਬਦਮਾਸ਼ਾਂ ਨੂੰ ਕਿਹਾ ਸੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕੀ ਹੋਇਆ। ਇਦਾਂ ਹੀ ਇਹ ਕਹਿ ਰਿਹਾ ਕਿ ਜਾਂ ਤਾਂ ਪੰਜਾਬ ਛੱਡ ਜਾਓ ਜਾਂ ਨਸ਼ੇ ਦਾ ਕਾਰੋਬਾਰ ਛੱਡ ਦਿਓ। ਅੱਜ ਮੀਟਿੰਗ ਤਗੜੀ ਹੋਈ ਆ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਤੇ ਦੱਸਦੇ ਆ ਕਿ ਜ਼ਬਰਦਸਤ ਸਟ੍ਰੈਟਜੀ ਬਣੀ ਆ ਤੇ ਇੱਕ 3 ਮਹੀਨਿਆਂ ਦਾ ਵਕਫਾ ਲੈ ਕੇ ਚੱਲੇ ਆ ਕਿ 3 ਮਹੀਨਿਆਂ ਦੇ ਵਿੱਚ ਮਾਮਲਾ ਜਿਹੜਾ ਉਹ ਸਰ ਕਰਨਾ ਹੈ। ਮਤਲਬ ਹੁਣ ਦੇਖੋ, ਨਸ਼ਾ ਮੁਕਤ ਸ਼ਬਦ ਇਸਤੇਮਾਲ ਤੇ ਆਪਾਂ ਕਰ ਲੈਂਦੇ ਆ, ਜਾਂ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਹੋ ਰਿਹਾ ਕਿ ਜੀ 3 ਮਹੀਨਿਆਂ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋ ਜਾਊਗਾ, ਨਸ਼ਾ ਮੁਕਤ ਹੋ ਜਾਊਗਾ। ਮੈਂ ਕਹਿੰਦਾ ਪੰਜਾਬ ਛੱਡੋ, ਦੁਨੀਆ ਦਾ ਕਿਹੜਾ ਕੋਨਾ ਹੈ ਜਿਹੜਾ ਨਸ਼ਾ ਮੁਕਤ ਹੋ ਜਾਊਗਾ। ਗੁਜਰਾਤ ਦੇ ਵਿੱਚ ਸ਼ਰਾਬਬੰਦੀ ਆ, ਕੀ ਲੋਕਾਂ ਨੂੰ ਸ਼ਰਾਬ ਨਹੀਂ ਮਿਲਦੀ? ਬਿਹਾਰ ਦੇ ਵਿੱਚ ਸ਼ਰਾਬਬੰਦੀ ਆ, ਕੀ ਲੋਕਾਂ ਨੂੰ ਸ਼ਰਾਬ ਨਹੀਂ ਮਿਲਦੀ? ਆ ਸਾਡੇ ਜੀ ਪੰਜਾਬੀ ਵਾਧੂ ਕਰੀ ਬੈਠੇ ਉੱਤੇ, ਟਰੱਕਾਂ ਦੇ ਭਰ ਕੇ ਟਰੱਕ ਲਈ ਜਾਂਦੇ ਨੇ। ਤਾਂ ਗੱਲ ਇਹ ਆ ਕਿ ਹੁਣ ਜਿੱਦਾਂ ਅੱਜ ਮੈਂ ਡਿਬੇਟ ਦੇਖੇ, ਕੁਛ ਇਹਨਾਂ ਦੀਆਂ ਸਟੇਟਮੈਂਟਾਂ ਚ ਉਹੀ ਹੜਾਟ ਰਾਗ। ਕੈਪਟਨ ਦੇ ਰਾਜ ਦੇ ਵਿੱਚ ਐ ਹੋਇਆ ਜੀ, ਅਕਾਲੀਆਂ ਦੇ ਰਾਜ ਦੇ ਵਿੱਚ ਐ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਬਈ 3 ਸਾਲਾਂ ਚ ਤੁਸੀਂ ਕੀ ਕੀਤਾ ਨਖਟੂ? 3 ਸਾਲ ਬਾਅਦ ਹੁਣ ਦਿੱਲੀ ਹਾਰਨ ਉਪਰੰਤ ਹੀ ਤੁਹਾਡੀ ਜਾਗ ਕਿਉਂ ਖੁੱਲੀ ਆ? ਕਿ 3 ਸਾਲ ਪਹਿਲਾਂ ਨਸ਼ਾ ਹੈ ਨਹੀਂ ਸੀਗਾ? ਫਿਰ ਜੇ ਤੁਸੀਂ ਇਹਨਾਂ ਨੂੰ ਇਹ ਕਾਊਂਟਰ ਸਵਾਲ ਕਰੋਗੇ ਤੇ ਫਿਰ ਭੱਜ ਕੇ ਇਹਨਾਂ ਨੇ ਆਪਦੇ ਸੱਜੇ ਪਾਸਿਓਂ ਵੀਜ਼ੇ ਚੋਂ ਅੰਕੜੇ ਕੱਢਦੇ ਨੇ, ਅਸੀਂ 36,000 FIR ਕੀਤੀ, ਅਸੀਂ 40,000 FIR ਕੀਤੀ ਆ। ਤੇ ਇਹੋ ਹੀ ਅੰਕੜੇ ਤੇ ਸੁਖਬੀਰ ਬਾਦਲ ਗਣਾਉਂਦਾ ਹੁੰਦਾ ਸੀ, ਮੈਂ ਇੰਨੇ ਫੜ ਲਏ, ਮੈਂ ਇੰਨੇ ਫੜ ਲਏ। ਵੀ ਗੱਲ ਇਹ ਆ ਕਿ ਇਹ ਚੀਜ਼ਾਂ ਤਦ ਵੀ ਨਹੀਂ ਮੁੱਕੀਆਂ ਤੇ ਇਹ ਚੀਜ਼ਾਂ ਅੱਜ ਵੀ ਨਹੀਂ ਮੁੱਕੀਆਂ। ਮੈਨੂੰ ਲੱਗਦਾ ਕਿ ਭਲਕ ਨੂੰ ਵੀ ਇਹ ਚੀਜ਼ਾਂ ਸਾਡੇ ਸਾਹਮਣੇ ਰਹਿਣਗੀਆਂ। ਦੇਖੋ ਹੁਣ ਚਲੋ, ਜੇ ਤੁਸੀਂ ਮੀਟਿੰਗ ਕੀਤੀ ਆ, ਮੇਰਾ ਮੰਨਣਾ ਆ ਕਿ ਜਿਹੜੇ ਸਾਲਾਂ ਤੋਂ ਇਸ ਮੁਤਲਕ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ, ਚਾਹੇ ਡਾਕਟਰ ਧਰਮਵੀਰ ਗਾਂਧੀ ਹੋਵੇ, ਚਾਹੇ ਉਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕਿਉਂ ਨਹੀਂ, ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਮਾਹਰ ਆ, ਚਾਹੇ ਕੋਈ ਭੁੱਕੀ ਦੀ ਖੇਤੀ ਦੀ ਵਕਾਲਤ ਕਰਦਾ ਹੈ, ਖਸਖਸ ਦੀ ਖੇਤੀ ਜਿਸਨੂੰ ਆਪਾਂ ਕਹਿੰਦੇ ਆ, ਚਾਹੇ ਕੋਈ ਹੋਰ ਨੀਤੀਗਤ ਵਿਜ਼ਨ ਰੱਖਦਾ ਹੈ, ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਸਮਾਜ ਦੇ ਵਿੱਚੋਂ ਉਸ ਵਰਗ ਨੂੰ ਵੀ ਚੁੱਕ ਲੈਣਾ ਚਾਹੀਦਾ। ਉਹਨਾਂ ਦੇ ਨਾਲ ਵੀ ਮੈਂ ਹਮੇਸ਼ਾ ਵਾਰ-ਵਾਰ ਰਿਪੀਟ ਕਰਦਾ ਕਿ ਅਸੀਂ ਕਿਸੇ ਵੀ ਪਹਿਲ ਕਦਮੀ ਦਾ, ਸਰਕਾਰ ਦਾ ਕਹਿ ਲਓ ਕਿ ਅੰਨਾ ਵਿਰੋਧ ਨਹੀਂ ਕਰਦੇ ਕਿ ਅਸੀਂ ਕਹੀਏ ਕਿ ਨਹੀਂ ਨਹੀਂ ਇਹ ਗਲਤ ਹੈ। ਪਰ ਮਸਲਾ ਇਹ ਹੈ ਕਿ ਕੁਝ ਸਵਾਲਾਤ ਬਣਦੇ ਆ ਕਿ ਪਹਿਲੀ ਗੱਲ ਤੇ ਇਹ ਕਿ 3 ਸਾਲਾਂ ਬਾਅਦ ਹੀ ਕਿਉਂ? ਚਲੋ ਕਿਉਂ ਤੋਂ ਬਾਅਦ ਅਗਲਾ ਸਟੈਪ ਕਿ ਚਲੋ ਸ਼ੁਰੂ ਤਾਂ ਹੋਇਆ ਕੰਮ। ਤਾਂ ਦੂਜੀ ਗੱਲ ਇਹ ਹੈ ਕਿ ਕੀਤਾ ਕੀ ਜਾਊਗਾ, ਹਾਲੇ ਤੱਕ ਉਸ ਚੀਜ਼ ਦਾ ਪਰਦਾ ਹੈ। ਤੇ ਤੀਜੀ ਗੱਲ ਇਹ ਹੈ ਕਿ ਜੇ ਕੁਝ ਕਰਨਾ ਤਾਂ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਲੋਕਾਂ ਕੋਲ ਤਜਰਬਾ ਹੈ, ਜਿਨ੍ਹਾਂ ਲੋਕਾਂ ਦੇ ਕੋਲ ਇਸ ਗੱਲ ਦੀਆਂ ਸਟੱਡੀਆਂ ਹਨ ਕਿ ਬਈ ਕਿਵੇਂ ਫਲਾਣਾ ਦੇਸ਼ ਇਸ ਚੀਜ਼ ਤੇ ਕਾਬੂ ਪਾ ਸਕਿਆ, ਜਾਂ ਉੱਥੇ ਉਹਨਾਂ ਨੇ ਕਟੌਤੀ ਕੀਤੀ ਆ ਵਗੈਰਾ ਵਗੈਰਾ, ਉਹ ਸਾਰੀਆਂ ਜੀ ਚੀਜ਼ਾਂ ਦਾ ਨਿਚੋੜ ਜਿਨ੍ਹਾਂ ਦੇ ਪਾਸ ਹੈ, ਜੇ ਉਹਨਾਂ ਨੂੰ ਵੀ ਟੇਬਲ ਤੇ ਸੱਦ ਲਿਆ ਜਾਵੇ ਗੁਰਪ੍ਰੀਤ ਜੀ, ਉਹਦੇ ਵਿੱਚ ਹਰਜ ਕੋਈ ਨਹੀਂ।
ਇਹ ਹੂੰ ਕੋਈ ਜੀ ਮਾੜੀ ਗੱਲ ਨਹੀਂ ਜੇ ਇਹ ਅੱਗੇ ਵਧਦੇ ਆ। ਤਾਂ ਗੱਲ ਇਹ ਆ ਕਿ ਓਟ ਸੈਂਟਰਾਂ ਦਾ ਹਾਲ ਜਾਂ ਜਿਹੜਾ ਕੁਝ ਆਪਾਂ ਦੇਖਦੇ ਆ, ਨਸ਼ਾ ਛਡਾਊ ਕੇਂਦਰ ਇਤਿਆਦਿਕ ਨੇ, ਕਿ ਉੱਥੇ ਸਾਲਾਂ ਬੱਧੀ ਜਿਹੜੀਆਂ ਬੁਪਰੀਨੋਰਫਿਨ ਦੀਆਂ ਗੋਲੀਆਂ ਉਹ ਪੀੜਤਾਂ ਵੱਲੋਂ ਲਗਾਤਾਰ ਖਾਧੀਆਂ ਜਾ ਰਹੀਆਂ। ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਬੰਦੇ ਪੀੜਤ ਨੇ ਉਹਨਾਂ ਨੂੰ ਰੀਹੈਬ ਤੱਕ ਲੈ ਕੇ ਜਾਈਏ, ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਫਿਰ ਪੂਰਨ ਤੌਰ ਤੇ ਕਲੀਨ ਕਰਨ ਦਾ ਯਤਨ ਕਰੀਏ। ਤੇ ਫਿਰ ਉਹਨਾਂ ਨੂੰ ਅਸੀਂ ਇੱਕ ਐਸੈਟ 'ਚ ਬਦਲ ਸਕਦੇ ਹਾਂ ਕਿ ਉਹ ਸਾਡੀ ਕੌਮ ਦੇ, ਸਾਡੇ ਖਿੱਤੇ ਦੇ, ਜਾਂ ਕਹਿ ਲਓ ਕਿ ਬਈ ਸਾਡੇ ਆਪਣੇ ਸਮਾਜ ਦੇ ਉਹ ਐਸੈਟ ਬਣ ਜਾਣਗੇ। ਇਹ ਜ਼ਰੂਰੀ ਨੇ ਚੀਜ਼ਾਂ। ਤੋਂ ਨੀਤੀਗਤ ਵਿਜ਼ਨ ਕੀ ਹੈ ਹਾਲੇ ਕਲੀਅਰ ਨਹੀਂ ਕਰ ਰਿਹਾ ਮੈਂ, ਫਿਰ ਉਸ ਤੋਂ ਬਾਅਦ ਟਿੱਪਣੀ ਕੋਈ ਕਰ ਸਕਦਾ। ਪਰ ਮੁੱਢਲੇ ਤੌਰ ਤੇ ਮੈਂ ਇਹੀ ਕਹੂੰਗਾ ਕਿ ਬਈ ਚਲੋ ਜੋ ਸਿਆਸੀ ਬਿਆਨਬਾਜ਼ੀਆਂ ਉਹ ਤੇ ਨਹੀਂ ਰੁਕਣੀਆਂ, ਪਰ ਤੁਹਾਨੂੰ ਨੀਤੀਗਤ ਵਿਜ਼ਨ ਲੈ ਕੇ ਕੁਝ ਚੱਲਣਾ ਪਊਗਾ। ਜੀ ਅਸੰਭਵ ਕੁਝ ਨਹੀਂ ਹੁੰਦਾ ਦੁਨੀਆ ਤੇ, ਪਰ ਕੁਝ ਚੀਜ਼ਾਂ ਵਾਕਿਆ ਜਿਹੜੀਆਂ ਉਹ ਸੰਭਵ ਨਹੀਂ ਹੁੰਦੀਆਂ। ਤਾਂ ਨਸ਼ਾ ਮੁਕਤ ਕਿਸੇ ਖਿੱਤੇ ਨੂੰ ਕਰਨਾ ਇਹ ਸੰਭਵ ਨਹੀਂ ਹੈ। ਘੱਟੋ ਘੱਟ ਜੇ ਤੁਸੀਂ ਕਹੋ ਕਿ ਇਹ ਅਸੰਭਵ ਵੀ ਨਹੀਂ, ਮੈਂ ਤਦ ਵੀ ਸਹਿਮਤ ਹਾਂ, ਪਰ ਹੂੰ ਅਸੰਭਵ ਨਹੀਂ, ਪਰ ਕੁਝ ਚੀਜ਼ਾਂ ਸੰਭਵ ਵੀ ਨਹੀਂ ਹੁੰਦੀਆਂ। ਪਰ ਫਿਰ ਜੀ ਵੀ ਜੇ ਤੁਸੀਂ ਵੱਡੇ ਮਗਰਮੱਛ ਢਾਹ ਲਓ, ਤੁਸੀਂ ਸਪਲਾਈ ਲਾਈਨ ਤੋੜੋ, ਪਰ ਇਹ ਆ ਕਿ ਉਸ ਤੋਂ ਬਾਅਦ ਜੋ ਕੁਰਬਲ ਹੋਣੀ ਆ ਗਲੀਆਂ ਮੁਹੱਲਿਆਂ 'ਚ, ਜੀ ਜਦੋਂ ਸਪਲਾਈ ਲਾਈਨ ਤੋੜੋਗੇ ਤਦ ਸਾਡੇ ਕੋਲ ਕੀ ਉਹ ਇਨਫਰਾਸਟ੍ਰਕਚਰ ਹੈ, ਸਾਡੇ ਕੋਲ ਉਹ ਪ੍ਰਬੰਧ ਹੈ ਕਿ ਅਸੀਂ ਉਹਨਾਂ ਨੂੰ ਸੰਭਾਲ ਸਕੀਏ ਤੇ ਇੱਕ ਅੱਛੇ ਤਰੀਕੇ ਨਾਲ ਅਸੀਂ ਉਹਨਾਂ ਦੀ ਬਾਹ ਫੜ ਕੇ, ਉਂਗਲ ਫੜ ਕੇ ਉਹਨਾਂ ਨੂੰ ਪਾਰ ਲਾ ਸਕੀਏ। ਉਹ ਸਾਡੇ ਕੋਲ ਕੀ ਢਾਂਚਾ ਤਿਆਰ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਮੱਦੇਨਜ਼ਰ ਰੱਖਣੀਆਂ ਪੈਣਗੀਆਂ। ਜੀ ਬਹੁਤ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਪਊਗਾ, ਕਿਉਂਕਿ ਇਹ ਚਲੋ ਠੀਕ ਹੈ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਅਸੰਭਵ ਵੀ ਨਹੀਂ ਤੇ ਸੰਭਵ ਵੀ ਨਹੀਂ ਹੈਗਾ, ਪਰ ਵੱਡੇ ਮਗਰਮੱਛ ਜਾਂ ਫਿਰ ਜਦੋਂ ਠੱਲ ਪੈਣੀ, ਇੱਕ ਮਿਸਾਲੀ ਕਾਰਵਾਈ ਹੋਣੀ ਸ਼ੁਰੂ ਹੋਊਗੀ, ਤਾਂ ਇਹ ਜ਼ਰੂਰ ਹੋਊਗਾ ਜਿਹੜੇ ਇਸ ਪਾਸੇ ਨੂੰ ਤੁਰੇ ਹੋਏ ਨੇ ਕਿ ਹਾਂ ਭਾਈ ਜੇ ਅਸੀਂ ਕਾਰਵਾਈ ਦੇ ਸ਼ਿਕੰਜੇ ਚ ਆਉਂਦੇ ਆ ਤਾਂ ਔਖਾ ਹੋ ਸਕਦਾ ਹੈ। ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਰਾਮ ਰਹੀਮ ਨੂੰ ਆਏ ਦਿਨ ਪੈਰੋਲ ਮਿਲ ਜਾਂਦੀ ਹੈ, ਜਿੱਦਾਂ ਤੁਹਾਡੀ ਕਹਿਣੀ ਹੈ, ਤੁਹਾਡੇ ਸ਼ਬਦ ਹੀ ਵਰਤ ਲੈਂਦੇ ਆ ਕਿ ਉਨਾ ਤਾਂ ਅੰਦਰ ਨਹੀਂ ਰਹਿੰਦਾ ਜਿੰਨਾ ਬਾਬਾ ਬਾਹਰ ਰਹਿ ਲੈਂਦਾ। ਸੋ ਉਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਐਸਜੀਪੀਸੀ ਦੇ ਵੱਲੋਂ, ਤੇ ਅਦਾਲਤ ਨੇ ਉਸ ਪਟੀਸ਼ਨ ਨੂੰ ਕੀ ਕਹਿੰਦਿਆਂ ਹੋਇਆਂ ਖਾਰਜ ਕੀਤਾ ਜੀ? ਉਸ ਗੱਲ ਤੇ ਆਪਾਂ ਬਾਅਦ ਦੇ ਵਿੱਚ ਆਉਂਦੇ ਆ। ਜਿਹੜੀ ਮੇਰੇ ਕੋਲ ਜਾਣਕਾਰੀ ਹੈ, ਜੀ ਇਹ ਇਹਨਾਂ ਦਾ ਹੈੱਡਕੁਆਟਰ ਹੀ ਚੇਂਜ ਹੋ ਰਿਹਾ ਸਰਸੇ ਤੋਂ, ਸ਼ਾਇਦ ਯੂਪੀ ਦਾ ਜਿਹੜਾ ਬਰਵਾਨਾ ਹੈ ਉਹਦੇ 'ਚ। ਜੀ ਇਹ ਤੁਹਾਨੂੰ ਵੱਡੀ ਗੱਲ ਦੱਸ ਰਿਹਾ ਮੈਂ। ਤੇ ਉਹਦੇ 'ਚ ਟੋਟਲੀ ਵੀ ਸਾਰਾ ਢਾਂਚਾ ਹੀ ਚੇਂਜ ਹੋ ਰਿਹਾ ਜੀ? ਜੀ ਬਿਲਕੁਲ ਹੈੱਡਕੁਆਟਰ ਉਹ ਬਣ ਰਿਹਾ ਹੈ। ਇਹ ਹਾਲੇ ਤੱਕ ਤੁਹਾਡੇ ਕੋਲ ਕਿਸੇ ਕੋਲ ਜਾਣਕਾਰੀ ਨਹੀਂ ਹੋਏਗੀ। ਜ਼ਿਆਦਾਤਰ ਮਤਲਬ ਕਿ ਕੰਮ ਉੱਥੇ ਸ਼ਿਫਟ ਕੀਤਾ ਜਾ ਰਿਹਾ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਇਹਦੀ ਜ਼ਿਆਦਾਤਰ ਪੈਰੋਲ ਦੀ ਜਿਹੜੀ ਮਿਆਦ ਹੁੰਦੀ ਉੱਥੇ ਹੀ ਲੰਘਦੀ ਹੈ। ਜੀ ਠੀਕ ਹੈ ਨਾ? ਜੀ ਜੀ ਤੇ ਮੈਨੂੰ ਕਿਸੇ ਖਾਸ ਸੂਤਰ ਨੇ ਦੱਸਿਆ ਹੈ ਬਈ ਅਸਲ ਦੇ ਵਿੱਚ ਯੋਗੀ ਨੇ ਇਹਨਾਂ ਨੂੰ ਸਿਕਿਉਰਿਟੀ ਜਾਂ ਹੋਰ ਚੀਜ਼ਾਂ ਦੀ ਗਾਰੰਟੀ ਦਿੱਤੀ ਆ ਕਿ ਤੁਸੀਂ ਇੱਥੇ ਆਓ। ਹੁਣ ਯੋਗੀ ਇਸ ਪੱਖੋਂ ਬਹੁਤ ਸਿਆਣਾ ਆਦਮੀ ਆ, ਧਾਰਮਿਕ ਟੂਰਿਜ਼ਮ ਬੜਾ ਖਿੱਚਦਾ, ਤੇ ਪ੍ਰੇਮੀ ਤੁਹਾਨੂੰ ਪਤਾ ਨਾ ਖਰਚ ਬਹੁਤ ਖੁੱਲਾ ਕਰਦੇ ਆ। ਇਹ ਤੇ ਕਹਿੰਦੇ ਆ ਕਿ ਸਾਡੇ ਪਿਤਾ ਜੀ ਨੇ ਸੇਬਾਂ ਦੀ ਟੋਕਰੀ ਨੂੰ ਹੱਥ ਲਾਇਆ, ਹੋ ਸਕਦਾ 50,000 ਦੀ ਵੀ ਉਹ ਲੈ ਲੈਣ। तो ऐसा होता है। तो ये मतलब कि मेरे को जानकारी है, अजिही जानकारी है कि ज्यादातर कह लो कि हुण एक तरह नाल रस्मी तौर ते तां नहीं हाले, वो तो बाद दीयां गल्लां हुंदियां ने, कि पर ज्यादातर कह लो कि कामकाजी सिस्टम जिहड़ा है जां प्रबंधकी सिस्टम है, खास तौर ते जदों पैरोल आउंदी है तां ये सारा कुछ शिफ्ट हो जाता है। ते ताकत तां वैसे शिफ्ट तुहानूं पता हनीप्रीत कोल हो ही चुकी है, किरपा होई है ਉਹਦੇ ਤੇ। तो बाकी ਜਿਹੜੀ ਰਹੀ ਗੱਲ ਪੈਰੋਲ ਦੀ, ਇਹ ਮਾਮਲਾ ਜਿਹੜਾ ਗਿਆ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ, ਜਿਹਦੇ ਵਿੱਚ ਵਾਰ-ਵਾਰ ਫਰਲੋ ਤੇ ਵਾਰ-ਵਾਰ ਪੈਰੋਲ ਜਿਹੜੀ ਦਿੱਤੀ ਜਾ ਰਹੀ ਆ, ਉਹਦੇ 'ਚ ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਨੂੰ ਕਹਿ ਲਓ ਕਿ ਸੁਣਿਆ ਗਿਆ। ਕੋਰਟ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਜਨਹਿਤ ਯਾਚਕਾ, ਜਿਹਨੂੰ ਕਹਿੰਦੇ ਆਪਾਂ ਹਿੰਦੀ 'ਚ ਪਟੀਸ਼ਨ, ਉਹ ਦਾਇਰ ਨਹੀਂ ਕੀਤੀ ਜਾ ਸਕਦੀ। ਤੇ ਜੇਕਰ ਕਿਸੇ ਨਿਯਮ ਦਾ ਉਲੰਘਣ ਕੀਤਾ ਗਿਆ ਹੈ ਜਾਂ ਹਾਈ ਕੋਰਟ ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ ਗਿਆ,
ਤਾਂ ਉਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਤਾਂ ਇਹ ਪਟੀਸ਼ਨ ਐਸਜੀਪੀਸੀ ਦੀ ਸੀ ਜਿਹੜੀ ਕਿ ਖਾਰਜ ਹੋ ਗਈ ਆ। ਹੁਣ ਦੇਖੋ ਜੀ ਗੱਲ ਅਸਲ ਦੇ ਵਿੱਚ ਕੇਂਦਰ ਤੇ ਖੜਦੀ ਆ। ਕੇਂਦਰ ਤੁਹਾਨੂੰ ਪਤਾ ਹੀ ਇਹਦੇ ਨਾਲ ਆ, ਤੇ ਜਿਹੜੇ ਮੁਕਲ ਰੋਹਤਗੀ ਆ ਉਹਨਾਂ ਨੇ ਇੱਥੇ ਜਾ ਕੇ ਇਹ ਵੀ ਗੱਲ ਕਹੀ ਕਿ ਰਾਜਨੀਤਿਕ ਬਈ ਜੋ ਹੁੰਦਾ ਦਵੈਸ਼, ਉਹਦੇ ਕਾਰਨ ਹੀ ਇਹ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਗਈ ਆ। ਪਰ ਗੱਲ ਦੇਖੋ, ਚਲੋ ਠੀਕ ਆ, ਸੁਪਰੀਮ ਕੋਰਟ ਨੇ ਜੋ ਅਬਜ਼ਰਵ ਕੀਤਾ ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ ਦੇਖਿਆ ਹੋਵੇਗਾ, ਠੀਕ ਕੀਤਾ। ਪਰ ਇਹ ਆਪਾਂ ਨੂੰ ਵੀ ਪਤਾ ਹੈ ਕਿ ਅਸਿੱਧੇ ਢੰਗ ਦੇ ਨਾਲ ਚੋਣਾਂ ਨੂੰ ਵੀ ਪ੍ਰਭਾਵਿਤ ਕਰ ਦਿੰਦਾ। ਇਹ ਅਸਿੱਧੇ ਢੰਗ ਦੇ ਨਾਲ ਕਹਿ ਲਓ ਕਿ ਇੱਕ ਧਿਰ ਦਾ ਫਾਇਦਾ ਵੀ ਕਰ ਜਾਂਦਾ ਹੈ। ਅਸਿੱਧੇ ਢੰਗ ਦੇ ਨਾਲ ਆਪਣਾ ਮਤਲਬ ਕਿ ਇਹ ਸਾਰਾ ਰਸਤਾ ਜਿਹੜਾ ਪੱਧਰਾ ਕਰ ਦਿੰਦਾ ਹੈ। ਘੱਟੋ ਘੱਟ ਕੋਰਟ ਨੂੰ ਟਿੱਪਣੀ ਮੇਰੇ ਖਿਆਲ ਦੇ ਨਾਲ ਸੰਗਿਆਨ ਲੈ ਕੇ, ਨੋਟਸ ਲੈ ਕੇ ਇਹ ਤੇ ਜ਼ਰੂਰ ਕਰਨੀ ਚਾਹੀਦੀ ਹੈ ਕਿ ਤੁਸੀਂ ਕੁਝ ਨਿਯਮ ਜਿਹੜੇ ਹੁਣ ਪੈਰੋਲ ਦੇ, ਉਸ ਤੋਂ ਤੁਹਾਨੂੰ ਪਤਾ ਨਾ ਕਿ ਆਨਲਾਈਨ ਪ੍ਰਵਚਨਾਂ ਤੇ ਇੱਕ ਵਿਵਾਦ ਖੜਾ ਹੋ ਗਿਆ ਸੀਗਾ, ਕਿਉਂਕਿ ਜ਼ਮਾਨਤਾਂ ਦੇ ਨਿਯਮ ਜ਼ਿਆਦਾਤਰ ਪੁਰਾਣੇ ਨੇ ਗੁਰਪ੍ਰੀਤ ਜੀ। ਉਹਦੇ ਵਿੱਚ ਤੁਹਾਨੂੰ ਪਤਾ ਉਦੋਂ ਟੈਕਨੋਲੋਜੀ ਤੇ ਇੰਨੀ ਜ਼ਿਆਦਾ ਹੁੰਦੀ ਨਹੀਂ ਸੀ, ਕਿ ਵਿਕਸਿਤ ਨਹੀਂ ਸੀ। ਤਾਂ ਇਹਨਾਂ ਚੀਜ਼ਾਂ ਤੇ ਐਟਲੀਸਟ ਕੋਰਟਾਂ ਨੂੰ ਜ਼ਰੂਰ ਵੇਖਣਾ ਚਾਹੀਦਾ, ਕਿਉਂਕਿ ਇੱਥੇ ਸਿੱਧੇ ਤੌਰ ਤੇ ਇਲੈਕਸ਼ਨ ਪ੍ਰਭਾਵਿਤ ਹੁੰਦੇ ਆ। ਕਿਉਂਕਿ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਪੈਰੋਲ ਜਾਂ ਇਸ ਤਰ੍ਹਾਂ ਦੀਆਂ ਫਰਲੋ ਇਤਿਆਦਿਕ ਮਿਲਦੀਆਂ, ਜ਼ਿਆਦਾਤਰ ਉਸ ਸਮੇਂ ਜਿਸ ਸਮੇਂ ਕੋਈ ਨਾ ਕੋਈ ਚੋਣ ਜਿਹੜੀ ਆ ਉਹ ਨਜ਼ਦੀਕ ਹੁੰਦੀ ਹੈ। ਜੀ ਇਹੀ ਮਾਮਲਾ ਹੁੰਦਾ ਹੈ, ਤਾਂ ਹੀ ਤਾਂ ਫਿਰ ਸਵਾਲ ਉੱਠਦੇ ਨੇ ਕਿ ਨਾ ਭਾਈ ਵੀ ਇੰਨਾ ਸਮਾਂ ਬਾਹਰ ਕਿਉਂ ਰਹਿੰਦਾ ਹੈ ਬਾਬਾ, ਜਿੰਨਾ ਅੰਦਰ ਉਸ ਤੋਂ ਕਿਤੇ ਵੱਧ ਸਮਾਂ ਬਾਹਰ। ਅੱਗੇ ਚਲੀਏ, ਪਹਿਲੇ ਦੌਰੇ ਤੇ ਭੁਪੇਸ਼ ਬਘੇਲ ਪੰਜਾਬ ਦੇ ਇੰਚਾਰਜ ਕਾਂਗਰਸ ਦੇ ਬਣਨ ਤੋਂ ਬਾਅਦ ਆਉਂਦੇ ਨੇ। ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਤੁਰੀਆਂ ਨੇ, ਸਵਾਲਾਂ ਦੀ ਬਾਛੜ ਹੁੰਦੀ ਹੈ, ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਸਵਾਲ ਹੁੰਦਾ ਹੈ, ਤੇ ਖਾਸ ਤੌਰ ਤੇ ਵੱਡਾ ਸਵਾਲ ਪੰਜਾਬ ਦੇ ਜਿਹੜੇ ਪ੍ਰਧਾਨ ਬਦਲਣ ਦੀ ਗੱਲ ਤੁਰਦੀ ਹੈ। ਸੋ ਕੀ ਕਹੋਗੇ ਜੀ, ਕੀ ਟਿੱਪਣੀਆਂ ਉਹਨਾਂ ਦੇ ਵੱਲੋਂ ਆਈਆਂ ਨੇ? ਹਾਂਜੀ, ਜੋ ਆਪਾਂ ਇੱਕ ਅੰਦਾਜ਼ਾ ਲਾਇਆ ਸੀਗਾ ਕਿ ਭੁਪੇਸ਼ ਬਘੇਲ ਜਿਹੜੇ ਆ ਉਹ ਇਸ ਹਫਤੇ ਹੀ ਆਉਣਗੇ, ਯਾਨੀ ਪਿਛਲੇ ਹਫਤੇ ਜੋ ਚਰਚਾਵਾਂ ਚੱਲਦੀਆਂ ਸੀ ਕਿ ਉਸ ਤੋਂ ਬਾਅਦ ਫਿਰ ਫੀਡਬੈਕ ਲਿਆ ਜਾਏਗਾ, ਤਾਂ ਉਹੀ ਹੈ ਕਿ ਕੱਲ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਏਗਾ। ਹਾਂ, ਪ੍ਰਧਾਨ ਬਦਲਣ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਤਾਂ ਮੇਰੀ ਬਗਲ 'ਚ ਖਲੋਤਾ ਹੈ, ਯਾਨੀ ਆ ਮੇਰੇ ਨਾਲ ਖਲੋਤਾ ਹੈ, ਤੇ ਪ੍ਰਧਾਨ ਇਹੋ ਹੀ ਰਹੂਗਾ। ਬਈ ਐਵੇਂ ਅਟਕਲਬਾਜ਼ੀ ਨਾ ਲਓ। ਦੇਖੋ ਗੱਲ ਇਹ ਹੈ ਕਿ ਨਾਲ ਭੁਪੇਸ਼ ਬਘੇਲ ਹੋਰਾਂ ਨੇ ਇਹ ਵੀ ਤਾਂ ਕਿਹਾ ਨਾ ਕਿ ਪ੍ਰਧਾਨ ਲਾਉਣ ਦਾ ਕੰਮ ਜਿਹੜਾ ਉਹ ਹਾਈ ਕਮਾਂਡ ਦਾ ਹੈ। ਤਾਂ ਲਾਉਣ ਦਾ ਜੇ ਕੰਮ ਹਾਈ ਕਮਾਂਡ ਦਾ, ਤੇ ਲਾਉਣ ਦਾ ਕੰਮ ਵੀ ਤੇ ਹਾਈ ਕਮਾਂਡ ਦਾ। ਭੁਪੇਸ਼ ਬਘੇਲ ਉਹਦੇ 'ਚ ਕੀ ਕਰੂਗਾ? ਜੀ ਉਹ ਤਾਂ ਹਾਲ ਭੁਪੇਸ਼ ਫਿਲਹਾਲ ਬਘੇਲ ਦਊਗਾ ਸਟੇਟਮੈਂਟ। ਹਾਂਜੀ, ਤਾਂ ਉਹ ਤਾਂ ਜਾ ਕੇ ਫੀਡਬੈਕ ਦੇ ਸਕਦਾ ਕਿ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਰਾਜਾ ਵੜਿੰਗ ਇੱਕ ਵਾਰੀ ਤੇ ਵਕਤੀ ਤੌਰ ਤੇ ਰਾਹਤ ਆ ਗਏ ਹੋਣੇ ਆ ਕਿ ਚਲੋ ਠੀਕ ਆ, ਇੰਚਾਰਜ ਸਾਹਿਬ ਘੱਟੋ ਘੱਟ ਮੇਰੇ ਨਾਲ ਨੇ। ਪਰ ਇਹ ਗਾਂ ਹੁਣ ਜਦੋਂ ਵੱਡੇ ਨੇਤਾਵਾਂ ਦੇ ਨਾਲ ਟੇਬਲ ਤੇ ਬੈਠਣਗੇ, ਕੱਲੇ ਕੱਲੇ ਨੂੰ ਸੁਣਨਗੇ, ਫਿਰ ਉਸ ਤੋਂ ਬਾਅਦ ਨਿਤਾਰਾ ਹੋਣਾ ਹੈ ਕਿ ਕੀ ਮੌਜੂਦਾ ਪ੍ਰਧਾਨ ਹੀ ਕੰਟੀਨਿਊ ਕਰੇ ਜਾਂ ਫਿਰ ਇਹਦੇ ਵਿੱਚ ਚੇਂਜ ਆਵੇ। ਤਾਂ ਉਸ ਤੋਂ ਬਾਅਦ ਹੀ ਆ, ਕਿਉਂਕਿ ਗਾਂ ਲੁਧਿਆਣਾ ਜ਼ਿਮਨੀ ਚੋਣ ਜਿਹੜੀ ਹੈ ਉਹ ਵੀ ਤੁਰੀ ਆਉਂਦੀ ਹੈ। ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ, ਭਾਰਤ ਭੂਸ਼ਣ ਆਸ਼ੂ ਦੇ ਨਾਲ ਥੋੜਾ ਇੱਟ ਖੜਿੱਕਾ ਚੱਲਦਾ ਪ੍ਰਧਾਨ ਦਾ। ਸੋ ਜੇ ਮੰਨ ਲਓ ਆਸ਼ੂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਇਹ ਚੀਜ਼ਾਂ ਆੜੇ ਆਉਣਗੀਆਂ। ਇਹ ਗੱਲ ਤੇ ਸਾਫ਼ ਹੈ, ਸਪਸ਼ਟ ਹੈ। ਤਾਂ ਇੱਕ ਵਾਰੀ ਘੱਟੋ ਘੱਟ ਭੁਪੇਸ਼ ਬਘੇਲ ਜੀ ਇਹ ਕਹਿ ਗਏ ਨੇ ਕਿ ਰਾਜਾ ਸਾਹਿਬ ਹੀ ਜਿਹੜੇ ਆ ਉਹ ਪ੍ਰਧਾਨ ਆ। ਪਰ ਜਿਵੇਂ ਉਹਨਾਂ ਨੇ ਕਿਹਾ, ਆਪਾਂ ਉਸ ਆਧਾਰ ਤੇ ਕਹਿ ਸਕਦੇ ਹਾਂ ਕਿ ਅੰਤਮ ਨਿਰਣਾ ਹਾਲੇ ਵੀ ਹਾਈ ਕਮਾਂਡ ਨੇ ਕਰਨਾ। ਰਹੀ ਗੱਲ ਨਵਜੋਤ ਸਿੰਘ ਸਿੱਧੂ ਦੀ, ਤਾਂ ਗੁਰਪ੍ਰੀਤ ਜੀ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਠੀਕ ਕੀਤਾ। ਉਹਨਾਂ ਕਿਹਾ ਧੰਨਵਾਦ, ਮੈਂ ਚੱਲਦਾ ਹਾਂ। ਅੱਛਾ, ਚਲਤਾ ਹੂੰ, ਦੁਆਓਂ में याद रखना। ਤਾਂ ਜੀ ਕਹਿਣ ਕੀ ਨਵਜੋਤ ਸਿੰਘ ਸਿੱਧੂ ਬਾਰੇ? ਨਵਜੋਤ ਸਿੰਘ ਸਿੱਧੂ ਤੋਂ ਸਰ ਹੁਣ ਆਪਾਂ ਕੀ ਉਮੀਦ ਕਰ ਸਕਦੇ ਹਾਂ? ਇਸ ਟਾਈਮ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਚੱਲ ਰਹੀ ਹੈ, ਜੀ ਇੱਕ ਕਹਿ ਲਓ ਹਾਈਬ੍ਰਿਡ ਹੈ। ਹਾਈਬ੍ਰਿਡ ਦਾ ਮਤਲਬ ਇਹ ਹੁੰਦਾ ਕਿ ਇੱਕ ਤੋਂ ਵੱਧ ਦੇਸ਼ਾਂ ਦੇ ਵਿੱਚ ਖੇਡਿਆ ਜਾਂਦਾ ਟੂਰਨਾਮੈਂਟ ਹੈ। ਭਾਰਤ ਆਪਦੇ ਮੈਚ ਦੁਬਈ 'ਚ ਖੇਡ ਰਿਹਾ। ਜੀ ਹੁਣ ਤੁਸੀਂ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਤੇ ਉੱਥੇ ਪਟਰ ਪਟਰ ਕਮੈਂਟਰੀ ਕਰਦਾ।
ਜੀ ਜੀ ਉਸ ਤੋਂ ਪਹਿਲਾਂ ਵਰਲਡ ਕੱਪ ਦੇ ਵਿੱਚ ਕਮੈਂਟਰੀ ਕੀਤੀ ਆ। ਨਵਜੋਤ ਸਿੰਘ ਜੀ ਸਿੱਧੂ ਸ਼ੋਜ਼ ਇਤਿਹਾਦਿਕ ਦੇ ਵਿੱਚ ਜਾ ਰਹੇ ਨੇ। ਤਾਂ ਕੀ ਇੱਕ ਰਾਜਨੀਤਿਕ ਬੰਦਾ ਇਸ ਤਰ੍ਹਾਂ ਜਿਹੜਾ ਪ੍ਰੋਫੈਸ਼ਨ ਬਹੁਤ ਦੂਰ ਤੱਕ ਲੈ ਕੇ ਜਾਂਦਾ, ਬੰਦੇ ਨੂੰ ਬਹੁਤ ਟਰੈਵਲ ਕਰਨਾ ਪੈਂਦਾ, ਦੁਨੀਆ ਦੇ ਕੋਨੇ-ਕੋਨੇ 'ਚ ਜਾਣਾ ਪੈਂਦਾ, ਤਾਂ ਉਹ ਕੀ ਰਾਜਨੀਤੀ ਕਰ ਲੂਗਾ ਫਿਲਹਾਲ? ਠੀਕ ਹੈ, ਉਹਨਾਂ ਦੇ ਵਿਅਕਤੀਗਤ ਹੋ ਸਕਦਾ ਹੈ ਕਿ ਇਸ ਵੇਲੇ ਕੁਝ ਮਸਲੇ ਹੋਣ ਜਿਨ੍ਹਾਂ ਕਰਕੇ ਉਹਨਾਂ ਨੂੰ ਇੰਨਾ ਕੰਮ ਕਰਨਾ ਪੈ ਰਿਹਾ, 60-65 ਸਾਲ ਦੀ ਉਮਰ ਦੇ ਵਿੱਚ ਇੰਨਾ ਕੰਮ ਕਰਨਾ ਪੈ ਰਿਹਾ ਹੈ। ਜੋਸ਼ ਊਰਜਾ ਉਹਨਾਂ ਦੇ ਵਿੱਚ ਹਾਲੇ ਵੀ ਹੈਗੀ ਹੈ, ਰਾਜਨੀਤੀ ਵੀ ਬਚੀ ਹੈ, ਮੈਂ ਮੰਨਦਾ। ਪਰ ਜੀ ਫਿਲਹਾਲ ਉਹਨਾਂ ਦਾ ਧਿਆਨ ਜਦੋਂ ਕ੍ਰਿਕਟ ਕਮੈਂਟਰੀ ਵੱਲ ਹੈ, ਉਹ ਕਿਤੇ ਵਿਹਲੇ ਹੋਣ ਤੇ ਇੱਕ ਅੱਧਾ ਇੱਥੇ ਆ ਕੇ ਪੰਜਾਬ ਦੇ ਵਿੱਚ ਪੋਸਟ ਪਾਸਟ ਪਾ ਦਿੰਦੇ ਆ। ਤੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਬਾਰੇ ਫਿਰ ਬਘੇਲ ਸਾਹਿਬ ਹੁਣ ਜੇ ਕਹਿੰਦੇ ਕਿ ਨਹੀਂ 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 ਨਵਜੋਤ ਸਿੰਘ ਸਿੱਧੂ ਦੀ ਹੁਣ ਜ਼ਰੂਰਤ ਕੋਈ ਨਹੀਂ ਤਾਂ ਮਰੇ, ਤੇ ਜੇ ਕਹਿਣ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਆਉਣਾ ਹੈ ਤੇ ਜਿਵੇਂ ਹੀ ਲੈ ਕੇ ਆਉਣਗੇ ਤੁਸੀਂ ਦੇਖਿਓ 40-50 ਤਾਂ ਘੱਟੋ ਘੱਟ ਐਸੇ ਕਾਂਗਰਸੀ ਉੱਥੇ ਆਲੇ ਦੁਆਲੇ ਦਿਸ ਪੈਣੇ ਆ ਜਿਨ੍ਹਾਂ ਦਾ ਬੀਪੀ ਲੋ ਹੋ ਜਾਏਗਾ ਜਾਂ ਕੁਝ ਬੀਪੀ ਹਾਈ ਦੇ ਸ਼ਿਕਾਰ ਹੋ ਜਾਣਗੇ। ਸੋ ਇਸ ਵਾਸਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ, ਉਹਨਾਂ ਕਿਹਾ ਧੰਨਵਾਦ ਮੈਂ ਚੱਲਦਾ। ਤਾਂ ਉਹਦਾ ਕਾਰਨ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਆਪ ਹੀ ਨਹੀਂ, ਨਵਜੋਤ ਸਿੰਘ ਸਿੱਧੂ ਦਾ ਚਰਚਾ ਵੀ ਬੜਾ ਕਹਿ ਲਓ ਕਿ ਕਿਸੇ ਬੰਦੇ ਨੂੰ ਫਸਵਾ ਸਾਬਤ ਹੋ ਸਕਦਾ ਹੈ। ਸੋ ਇਸ ਕਰਕੇ ਭੁਪੇਸ਼ ਬਘੇਲ ਪਤਲੀ ਗਲੀ ਥਾਂ ਨਹੀਂ ਨਿਕਲ ਗਏ। ਜੀ ਪਤਲੀ ਗਲੀ ਥਾਣੀ ਨਿਕਲਣਾ ਹੀ ਉਹਨਾਂ ਨੇ ਸਹੀ ਸਮਝਿਆ, ਕਿਉਂਕਿ ਗੱਲ ਤੁਸੀਂ ਕੋਟ ਕਰ ਹੀ ਦਿੱਤੀ ਹੈ ਸਾਰੀ। ਤੇ ਅੱਗੇ ਚੱਲੀਏ, ਪੰਜਾਬ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਾਸਤੇ ਰਾਸ਼ੀ ਜਾਰੀ ਕੀਤੀ ਗਈ ਹੈ ਜੀ। ਦੇਖੋ ਇਹ ਚੰਗਾ ਕਦਮ ਹੈ ਸਰਕਾਰ ਦਾ, ਜਿੱਥੇ ਚੰਗਾ ਹੈ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਸਿਫਤ ਕਰਨੀ ਚਾਹੀਦੀ ਆ। ਤਾਂ ਬਹਰਹਾਲ ਇਹਨਾਂ ਨੇ ਅੰਮ੍ਰਿਤਸਰ ਵਾਸਤੇ ਲਗਭਗ ਬਈ 1 ਕਰੋੜ, ਬਰਨਾਲੇ ਵਾਸਤੇ ਲਗਭਗ 25 ਲੱਖ, ਬਠਿੰਡੇ ਵਾਸਤੇ ਲਗਭਗ 57.5 ਲੱਖ, ਫਰੀਦਕੋਟ ਵਾਸਤੇ 33.33 ਲੱਖ ਯਾਨੀ 33,33,000, ਫਤਿਹਗੜ੍ਹ ਸਾਹਿਬ ਵਾਸਤੇ 51.22 ਲੱਖ ਲਗਭਗ 55 ਲੱਖ, ਫਾਜ਼ਿਲਕਾ ਜੀ ਵਾਸਤੇ 55 ਲੱਖ, ਫਿਰੋਜ਼ਪੁਰ ਵਾਸਤੇ 61 ਲੱਖ, ਗੁਰਦਾਸਪੁਰ ਵਾਸਤੇ 1 ਕਰੋੜ 13 ਲੱਖ, ਹੁਸ਼ਿਆਰਪੁਰ ਵਾਸਤੇ 128 ਲੱਖ ਮਤਲਬ ਕਿ 1 ਕਰੋੜ 28 ਲੱਖ, ਤੇ ਇਸ ਤੋਂ ਇਲਾਵਾ ਜਲੰਧਰ ਵਾਸਤੇ 1 ਕਰੋੜ 7 ਲੱਖ, ਕਪੂਰਥਲਾ ਵਾਸਤੇ 61.44 ਯਾਨੀ 61.5 ਲੱਖ, ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਲੁਧਿਆਣੇ ਵਾਸਤੇ 123.87 ਲੱਖ ਮਤਲਬ ਕਿ 1 ਕਰੋੜ 23 ਲੱਖ 87 ਹਜ਼ਾਰ, ਮਲੇਰਕੋਟਲੇ ਵਾਸਤੇ ਲਗਭਗ 22 ਲੱਖ, ਮਾਨਸਾ ਵਾਸਤੇ ਲਗਭਗ ਤੁਸੀਂ ਮੰਨ ਲਓ 41.5 ਲੱਖ, ਮੋਗੇ ਵਾਸਤੇ 50 ਲੱਖ ਲਗਭਗ, ਮੁਹਾਲੀ ਵਾਸਤੇ 50 ਲੱਖ ਲਗਭਗ, ਮੁਕਤਸਰ ਵਾਸਤੇ 47 ਲੱਖ, ਸਾਡੇ ਜ਼ਿਲ੍ਹੇ ਵਾਸਤੇ ਬਿਲਕੁਲ ਹੀ ਡਿੱਗ ਪਏ ਆ, ਮੁਹਾਲੀ ਵਾਸਤੇ ਲਗਭਗ 50 ਲੱਖ, ਪਠਾਨਕੋਟ ਵਾਸਤੇ ਲਗਭਗ 40 ਲੱਖ, ਪਟਿਆਲੇ ਵਾਸਤੇ ਲਗਭਗ 98 ਲੱਖ, ਰੂਪਨਗਰ ਵਾਸਤੇ, ਰੋਪੜ ਵਾਸਤੇ ਲਗਭਗ 64 ਲੱਖ, ਸੰਗਰੂਰ ਵਾਸਤੇ ਜੀ ਲਗਭਗ 60.5 ਲੱਖ, ਤੇ ਤਰਨਤਾਰਨ ਵਾਸਤੇ 62 ਲੱਖ ਰੁਪਇਆ ਲਾਇਬ੍ਰੇਰੀਆਂ ਲਈ ਇਹਨਾਂ ਨੇ ਜਾਰੀ ਕੀਤਾ ਹੈ। ਦੇਖੋ ਇਹ ਚੰਗਾ ਕਦਮ ਹੈ, ਸਰਕਾਰ ਜੇ ਇਸ ਪਾਸੇ ਤੁਰੀ ਆ ਤੇ ਮੈਂ ਇਸ ਨੂੰ ਸ਼ਾਬਾਸ਼ੀ ਦੇਵਾਂਗਾ। ਕਿਉਂਕਿ ਕੁੱਲ ਮਿਲਾ ਕੇ 15 ਕਰੋੜ ਰੁਪਈਆ ਇਹਨਾਂ ਨੇ ਜਾਰੀ ਕੀਤਾ ਤੇ ਇਹਦੇ ਵਿੱਚ ਕਹਿੰਦੇ ਆ ਕਿ ਜੋ ਹਰੇਕ ਪ੍ਰਾਇਮਰੀ ਸਕੂਲ ਆ ਉਹਦੇ ਅੰਦਰ 5000 ਰੁਪਇਆ, ਤੇ ਜੋ ਕਹਿ ਲਓ ਕਿ ਹਰੇਕ ਮਿਡਲ ਸਕੂਲ ਹੈ ਉਹਦੇ ਚ 13,000, ਜਦ ਕਿ ਹਰੇਕ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 15,000 ਰੁਪਇਆ ਜਿਹੜਾ ਉਹ ਰਿਲੀਜ਼ ਕੀਤਾ ਜਾਊਗਾ। ਤੇ ਜੀ ਇਹਦੇ ਵਾਸਤੇ ਯਾਨੀ ਕਿਤਾਬਾਂ ਦੀ ਖਰੀਦ ਵਾਸਤੇ ਮਾਹਰਾਂ ਦੀ ਕਮੇਟੀ ਜਿਹੜੀ ਹੈ ਉਹ ਤਿਆਰ ਕਰੇਗੀ ਸਾਰਾ ਕੁਝ, ਜੀ ਸਕੂਲਾਂ ਦਾ ਦੌਰਾ ਕਰਕੇ ਕਹਿੰਦੇ ਕਿ ਅਸੀਂ ਫੀਡਬੈਕ ਲੈ ਰਹੇ ਹਾਂ। ਤਾਂ ਇਹਦੇ ਵਿੱਚ ਚੰਗੀ ਗੱਲ ਆ ਕਿ ਕਿਤਾਬਾਂ ਲੈ ਕੇ ਆਉਣ। ਜਦੋਂ ਅਸੀਂ ਨਿੱਕੇ ਨਿੱਕੇ ਪੜ੍ਹਦੇ ਸੀਗੇ ਸਰਕਾਰੀ ਸਕੂਲਾਂ 'ਚ ਨਾ, ਉਦੋਂ ਇਸ ਤਰ੍ਹਾਂ ਕਿਤਾਬਾਂ ਮਿਲਦੀਆਂ ਹੁੰਦੀਆਂ ਸਨ, ਮਤਲਬ ਜੀ ਅੱਡ ਤੋਂ ਲਾਇਬ੍ਰੇਰੀਆਂ ਤੇ ਨਹੀਂ ਹੁੰਦੀਆਂ ਸੀ, ਪਰ ਲਾਇਬ੍ਰੇਰੀਆਂ ਮਤਲਬ ਕਿ ਇੱਕ ਨਾ ਅਲਮਾਰੀ ਰੱਖੀ ਹੁੰਦੀ ਸੀਗੀ, ਜਿਵੇਂ ਸਾਡੇ ਉੱਥੇ ਹੁੰਦਾ ਸੀਗਾ ਸਾਇੰਸ ਦੀ ਨਹੀਂ ਪ੍ਰਯੋਗਸ਼ਾਲਾ ਹੁੰਦੀ ਜਿਹੜੀ, ਜੀ ਉਦੋਂ ਸਾਇੰਸ ਰੂਮ ਕਹਿੰਦੇ ਹੁੰਦੇ ਸੀ, ਮੈਨੂੰ ਯਾਦ ਆ। ਤੇ ਮੈਂ ਜ਼ਿੰਦਗੀ ਦੀ ਸਭ ਤੋਂ ਪਲੇਠੀ ਕਿਤਾਬ ਆਪਣੀ ਜ਼ਿੰਦਗੀ ਦੀ ਕਹਿ ਲਓ ਬਹੁਤ ਛੋਟੀ ਉਮਰ ਦੇ ਵਿੱਚ 6ਵੀਂ 'ਚ ਰਿਲੀਜ਼ ਕਰਵਾ ਕੇ ਪੜ੍ਹੀ ਸੀ, ਫਲਾਇੰਗ ਸਿੱਖ ਮਿਲਖਾ ਸਿੰਘ। ਤਾਂ ਜੀ ਉਹ ਕਲਚਰ ਬਾਅਦ ਦੇ ਵਿੱਚ ਅਸੀਂ ਨਾ ਕੰਟੀਨਿਊ ਨਹੀਂ ਕਰ ਸਕੇ, ਕਿਤਾਬਾਂ ਹੈ ਨਹੀਂ, ਕਿਤੇ ਲਾਇਬ੍ਰੇਰੀਅਨ ਹੈ ਨਹੀਂ,
ਕਿਤੇ ਇਨਫਰਾਸਟ੍ਰਕਚਰ ਹੈ ਨਹੀਂ। ਚਲੋ ਮੈਂ ਇਹਨਾਂ ਨੂੰ ਸ਼ਾਬਾਸ਼ੀ ਦੇਣਾ ਕਿ ਇਹਨਾਂ ਨੇ ਘੱਟੋ ਘੱਟ ਥੋੜੇ ਜਿਹੇ ਪੈਸੇ ਜਿਹੜੇ ਆ ਉਹ ਖਰਚ ਕਰਨੇ ਮੁਨਾਸਬ ਸਮਝੇ ਆ, ਤੇ ਇਹ ਹੈ ਵੀ ਵਾਜਬ ਹੈ। ਤੇ ਦੂਜੀ ਗੱਲ ਇਹ ਆ ਕਿ ਗੁਰਪ੍ਰੀਤ ਸਿੰਘ ਜੀ, ਮੈਂ ਤੇ ਕਹਿੰਦਾ ਆ ਕਿ ਇਹਨਾਂ ਨੂੰ ਲਾਇਬ੍ਰੇਰੀ ਐਕਟ ਹੀ ਪਾਸ ਕਰ ਦੇਣਾ ਚਾਹੀਦਾ। ਕੁਝ ਹਲਕਿਆਂ 'ਚ ਵੀ ਇਹ ਦੇ ਰਹੇ ਆ, ਚੰਗੀ ਗੱਲ ਆ, ਕਿਉਂਕਿ ਤੁਹਾਨੂੰ ਪਤਾ ਹੈ ਜੀ ਇਹਨਾਂ ਦੇ ਵਿੱਚ ਵੀ ਕੁਝ ਸਾਹਿਤਕ ਰਸੀਏ ਹੈਗੇ। ਖੁਦ ਮਾਨ ਸਾਹਿਬ ਵੀ ਕਿਤਾਬਾਂ ਪੜ੍ਹ ਲੈਂਦੇ ਆ ਕਿਤੇ ਟਾਈਮ ਲੱਗੇ, ਤਾਂ ਜੀ ਇਹ ਚੰਗਾ ਕਦਮ ਹੈ। ਤਾਂ ਮੇਰਾ ਮੰਨਣਾ ਇਹ ਆ ਕਿ ਵੱਧ ਤੋਂ ਵੱਧ ਨੌਜਵਾਨ ਜੇ ਤੁਹਾਡੇ ਗਰਾਊਂਡਾਂ ਤੱਕ ਚਲੇ ਜਾਂਦੇ ਆ, ਕਿਤਾਬਾਂ ਤੱਕ ਚਲੇ ਜਾਂਦੇ ਆ, ਤੇ ਤੁਹਾਨੂੰ ਆ ਦੂਜੀਆਂ ਡਰਾਈਵ ਚਲਾਉਣ ਦੀ ਮੁੜ ਕੇ ਲੋੜ ਨਹੀਂ ਰਹਿੰਦੀ। ਜੇ ਤੁਸੀਂ ਬੱਚਿਆਂ ਨੂੰ ਦੋ ਥਾਵਾਂ ਤੇ ਲੈ ਜਾਓ, ਇੱਕ ਜਿਹੜੀ ਪੁਸਤਕਸ਼ਾਲਾ ਹੈ, ਲਾਇਬ੍ਰੇਰੀ ਹੈ, ਯਾਨੀ ਕਿਤਾਬ ਸ਼ਬਦ ਨਾਲ ਜੋੜ ਦਿਓ, ਤੇ ਦੂਜਾ ਗਰਾਊਂਡ ਨਾਲ ਜੋੜ ਦਿਓ, ਤਾਂ ਤੁਸੀਂ ਦੋਏ ਜੀ ਪਾਸੇ ਤੋਂ ਤਰੱਕੀ ਕਰੋਗੇ। ਬਾਕੀ ਠੀਕ ਹੈ ਜੀ, ਪਰ ਇਹ ਆ ਕਿ ਬਜਟ ਬੇਸ਼ੱਕ ਥੋੜਾ, ਉਮੀਦ ਵੱਡੀ ਆ, ਤਾਂ ਹੌਲੀ ਹੌਲੀ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਸਕੂਲੀ ਲਾਇਬ੍ਰੇਰੀ ਕਲਚਰ ਵੀ ਇਹ ਪ੍ਰਫੁੱਲਤ ਕਰਨ, ਤੇ ਇਸ ਤੋਂ ਇਲਾਵਾ ਪਿੰਡਾਂ 'ਚ ਵੀ ਇਹ ਕਲਚਰ ਫੈਲਾਉਣ ਦੀ ਜ਼ਰੂਰਤ ਹੈ। ਜੀ ਬਹੁਤ ਜ਼ਰੂਰਤ ਹੈ, ਬਹੁਤ ਚੰਗਾ ਕਦਮ ਹੈ। ਇਸ ਕਦਮ ਦੇ ਲਈ ਵਧਾਈ ਦੇ ਪਾਤਰ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਸਾਰੀ ਜਿਹੜੀ ਪਲਟਨ ਹੈ। ਸੋ ਚੰਗਾ ਕੰਮ ਹੈ, ਇਹੋ ਜਿਹੇ ਕੰਮ ਹੁੰਦੇ ਰਹਿਣੇ ਚਾਹੀਦੇ ਨੇ। ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਤਾਬਾਂ ਨਾਲ ਸਾਂਝ ਵੱਧ ਤੋਂ ਵੱਧ ਪਾਓ, ਕਿਉਂਕਿ ਇਹ ਤੁਹਾਡੇ ਸੋਚਣ ਦੇ ਦਾਇਰੇ ਨੂੰ ਵਿਸ਼ਾਲ ਕਰਦੀਆਂ ਨੇ, ਤੁਹਾਨੂੰ ਨਵੇਂ ਸੰਦਰਭ ਕੱਢ ਕੇ ਦਿੰਦੀਆਂ ਨੇ, ਸੋਚਣ ਦਾ ਦਾਇਰਾ ਵੱਡਾ ਹੁੰਦਾ ਹੈ। ਪਰ ਆਪਾਂ ਅਗਲੇ ਸਵਾਲ ਤੇ ਜੇਕਰ ਚੱਲੀਏ, ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਕਟਾਕਸ਼ ਕੀਤਾ, ਕਹਿੰਦੇ ਕਬਜ਼ਾ ਚਾਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ। ਦੇਖੋ, ਅਕਾਲੀ ਦਲ ਕੋਈ ਸ਼ਾਮਲਾਟ ਜ਼ਮੀਨ ਆ ਕਿ ਜਿਹੜਾ ਕੋਈ ਕਬਜ਼ਾ ਕਰ ਲਏਗਾ। ਤਾਂ ਅਕਾਲੀ ਦਲ ਜੇ ਸੰਵਿਧਾਨਕ ਤਰੀਕੇ ਨਾਲ ਚੱਲਦਾ ਹੈ ਤੇ ਬਈ ਠੀਕ ਆ। ਤੁਸੀਂ ਆਪਣੀ ਜਿਹੜੀ ਭਰਤੀ ਕੀਤੀ ਆ ਉਹਦੇ ਆਧਾਰ ਕਾਰਡ ਵਗੈਰਾ ਸਾਰੇ ਲਾ ਕੇ ਦੱਸ ਦਿਓ ਕਿ ਭਰਤੀ ਓਰੀਜਨਲ ਹੋਈ ਆ, ਜੈਨੂਇਨ ਹੋਈ ਆ, ਤੇ ਉਹਦੇ ਵਿੱਚ ਡੈਲੀਗੇਟਸ ਆਪਣੇ ਪੱਧਰ ਤੇ ਪ੍ਰਧਾਨ ਚੁਣ ਲੈਣ, ਸਾਰਾ ਕੁਝ ਠੀਕ ਹੋ ਜਾਏਗਾ। ਤੇ ਬਾਕੀ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਮੰਨੋ। ਹਾਂ, ਗਿਆਨੀ ਹਰਪ੍ਰੀਤ ਸਿੰਘ ਤੇ ਯਤਨ ਕਰ ਹੀ ਰਹੇ ਆ, ਉਹ ਤੇ ਆਪਾਂ ਦੇਖ ਰਹੇ ਆ, ਜੀ ਉਹ ਜਿੱਦਾਂ ਵੀ ਚੱਲਦੇ ਪਏ ਆ। ਪਰ ਅੱਜ ਦੀ ਇਹ ਚਲੋ ਇਹਨਾਂ ਦੀ ਸਟੇਟਮੈਂਟ ਹੈ, ਅਕਾਲੀ ਦਲ ਦੇ ਜਿਹੜੇ ਸਪੋਕਸ ਪਰਸਨ ਆ ਮਿਸਟਰ ਅਰਸ਼ਦੀਪ ਸਿੰਘ ਕਲੇਰ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਪਰ ਅੱਜ ਦੀ ਜੇ ਪੰਥਕ ਸਭਾ ਦੀ ਆਪਾਂ ਇੱਕ ਵੱਡੀ ਖਬਰ ਦੇਖੀਏ ਤਾਂ ਉਹ ਇਹ ਆ ਗੁਰਪ੍ਰੀਤ ਸਿੰਘ ਜੀ, ਕਿ ਅੱਜ ਗਿਆਨੀ ਰਘਵੀਰ ਸਿੰਘ ਜੀ ਧਾਮੀ ਸਾਹਿਬ ਨੂੰ ਮਿਲਣ ਜਾ ਪਹੁੰਚੇ ਆ। ਕਮਾਲ ਦੇਖੋ ਤੁਸੀਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ, ਮੈਂ ਤੁਹਾਨੂੰ ਅੱਗੇ ਜਥੇਦਾਰ ਸਾਹਿਬ ਬਾਰੇ ਨਾ ਇੱਕ ਦੋ ਮੌਕਿਆਂ ਤੇ ਦੱਸਿਆ ਕਿ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਬਚਾ ਕੇ ਚੱਲ ਰਿਹਾ। ਤਾਂ ਹੁਣ ਇਹ ਧਾਮੀ ਸਾਹਿਬ ਕੋਲ ਚਲੇ ਗਏ ਨੇ ਜੀ, ਆਪੇ ਹੀ ਆਪਣੇ ਪੱਧਰ ਤੇ ਇਹ ਕਹਿ ਰਹੇ ਆ ਕਿ ਦੇਖੋ ਜੀ, ਜੋ 2 ਦਸੰਬਰ ਵਾਲਾ ਹੁਕਮ ਹੋਇਆ, ਆਦੇਸ਼ ਹੋਇਆ, ਉਹਦੀ ਪਾਲਣਾ ਨਹੀਂ ਕੀਤੀ ਜਾ ਰਹੀ, ਇਨ ਬਿਨ ਪਾਲਣਾ ਕਰਨੀ ਜ਼ਰੂਰੀ ਆ। ਹੁਣ ਧਾਮੀ ਸਾਹਿਬ ਜੇ ਨਿਕਲੇ ਇੱਥੋਂ ਤਾਂ ਉਹਨਾਂ ਨੂੰ ਵਾਪਸ ਲਿਆਉਣ ਵਿੱਚ ਜੁਟ ਗਏ ਆ। ਹੁਣ ਗਿਆਨੀ ਜੀ ਰਘਵੀਰ ਸਿੰਘ ਜੀ ਕਹਿ ਰਹੇ ਆ ਕਿ ਇਹਨਾਂ ਦੀ ਜ਼ਰੂਰਤ ਬਹੁਤ ਹੈ, ਅੱਛੇ ਇਨਸਾਨ ਆ। ਤਾਂ ਦੇਖੋ ਕਿ ਕੀ ਬਣਦਾ, ਕੀ ਇਹਦਾ ਮਤਲਬ ਇਹ ਆਪਾਂ ਆਸ ਰੱਖ ਸਕਦੇ ਹਾਂ ਕਿ ਧਾਮੀ ਸਾਹਿਬ ਵਾਪਸ ਆ ਜਾਣਗੇ, ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਰਸਤਾ ਹੋਰ ਤਿਆਰ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੇ ਮੇਲ ਮਿਲਾਪ ਹੋ ਰਹੇ ਆ। ਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਆ ਕਿ ਆਪਾਂ ਕੱਲ ਵੀ ਦੇਖਿਆ ਸੀਗਾ ਕਿ ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਬਾਈ ਇਲੈਕਸ਼ਨ ਲੜਾਂਗੇ ਜੀ, ਅਸੀਂ ਬਲਾਕ ਸੰਮਤੀਆਂ ਦਾ, ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਾਂਗੇ। ਤਾਂ ਸੁਖਬੀਰ ਸਿੰਘ ਬਾਦਲ ਨੂੰ ਕੀ ਅਕਾਲੀ ਦਲ ਨੇ ਮੰਨ ਲਿਆ ਕਿ ਉਹ ਪ੍ਰਧਾਨ ਦੁਬਾਰਾ ਬਣਨ ਜਾ ਰਹੇ ਆ? ਕਿਉਂ? ਕਿਉਂਕਿ ਜੇ ਮੰਨ ਲਓ ਐਸਾ ਨਾ ਧਾਰਨਾ ਦੇ ਤੌਰ ਤੇ ਹੋਵੇ, ਸ਼ੱਕ ਹੋਵੇ, ਡਾਊਟ ਹੋਵੇ, ਤਾਂ ਫਿਰ ਏਡੇ ਵੱਡੇ ਐਲਾਨ ਥੋੜੀ ਹੁੰਦੇ ਆ। ਪਹਿਲਾਂ ਤੇ ਇਹ ਵੇਖਣਾ ਹੋਏਗਾ ਨਾ ਕਿ ਪ੍ਰਧਾਨ ਕੌਣ ਬਣੇਗਾ ਅਕਾਲੀ ਦਲ ਬਾਦਲ ਦਾ। ਤੇ ਇੱਥੇ ਚ ਕੌਨਫੀਡੈਂਸ ਦੇ ਨਾਲ ਐਲਾਨ ਹੋ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਗਰਾਊਂਡ ਵੀ ਤਿਆਰ ਹੋ ਰਹੇ ਆ ਆਉਣ ਵਾਲੇ ਮੋਰਚੇ ਵਾਸਤੇ। ਜੀ, ਗਰਾਊਂਡਾਂ ਇਹਨਾਂ ਦੀਆਂ ਤਿਆਰ ਹੀ ਰਹਿੰਦੀਆਂ ਨੇ, ਬਸ ਜਨਤਕ ਬਾਅਦ ਚੋਂ ਹੁੰਦੀਆਂ ਨੇ, ਉਹ ਵੀ ਪਤਾ ਲੱਗ ਜਾਂਦਾ ਹੈ। ਬਹੁਤੇ ਲੋਕ ਤਾਂ ਜਾਣਦੇ ਨੇ। ਅੱਗੇ ਚੱਲੀਏ ਜੀ, ਆਰਸੀਆਂ, ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਲੋਕ ਬਹੁਤ ਤਰਾਹ ਕਰ ਰਹੇ ਨੇ, ਤੇ ਕਹਿੰਦੇ ਕੋਈ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ, ਉਹ ਭੱਜ ਗਈ ਹੈ। ਪਰ ਅਸਲ ਸੱਚਾਈ ਕੀ ਹੈ ਜੀ, ਇਹ ਕਦੋਂ ਤੋਂ ਹੁਣ ਪ੍ਰਿੰਟ ਹੋਣੀਆਂ ਸ਼ੁਰੂ ਹੋਣਗੀਆਂ? ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ ਕਿ 3 ਲੱਖ ਤੋਂ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਪੈਂਡੈਂਸੀ ਹੈ ਡੀਐਲ ਦੀ ਤੇ ਆਰਸੀ ਦੀ, ਯਾਨੀ ਡਰਾਈਵਿੰਗ ਲਾਇਸੈਂਸ ਦੀ ਤੇ ਰਜਿਸਟ੍ਰੇਸ਼ਨ ਕਾਪੀ ਦੀ।
ਤਾਂ ਇਹਦੇ ਵਿੱਚ ਕੀ ਆ ਕਿ ਮਸਲਾ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਇੱਕ ਕੰਪਨੀ ਸੀਗੀ ਜਿਹੜੀ ਉਹ ਨਿਕਲ ਗਈ ਅੱਧ ਵਾਟੇ ਤੇ ਸਮਾਰਟ ਚਿਪ ਪ੍ਰਾਈਵੇਟ ਲਿਮਟਿਡ ਦੇ ਕੰਮ ਛੱਡਣ ਤੋਂ ਬਾਅਦ ਜਿਹੜਾ ਨਵਾਂ ਵੈਂਡਰ ਹੈ ਉਹਦੀ ਨਿਯੁਕਤੀ ਦੇ ਵਿੱਚ ਦੇਰੀ ਹੋਈ, ਜਿਹਦੇ ਕਰਕੇ ਇਹ ਜਿਹੜੀ ਪੈਂਡੈਂਸੀ ਸੀਗੀ ਉਹ ਲਗਾਤਾਰ ਵੱਧਦੀ ਗਈ ਤੇ ਹੁਣ ਜੀ ਦੱਸਦੇ ਆ ਕਿ 15 ਲੱਖ ਸਮਾਰਟ ਕਾਰਡ ਜਿਹੜੇ ਆ ਮੰਗਾਉਣ ਦੀ ਤਿਆਰੀ ਕਰ ਲਈ ਗਈ ਆ। ਤੋ ਜਿਹੜਾ ਆਵਾਜਾਈ ਮਹਿਕਮਾ ਹੈ ਉਹਨਾਂ ਨੇ ਸਮਾਰਟ ਕਾਰਡ ਦੀ ਛਪਾਈ ਜਿਹੜੀ ਹੈ ਉਹ ਖੁਦ ਹੀ ਕਰਕੇ ਡਰਾਈਵਿੰਗ ਰੇਂਜ ਦੇ ਉੱਤੇ ਜੋ ਮਤਲਬ ਕਿ ਪ੍ਰੀਖਿਅਕ ਹੁੰਦੇ ਆ ਤਾਂ ਉਹਨਾਂ ਦੀ ਲਗਭਗ 140 ਦੀ ਨਿਯੁਕਤੀ ਜਿਹੜੀ ਹੈ ਉਹ ਕਰਨ ਦਾ ਫੈਸਲਾ ਵੀ ਕੀਤਾ ਹੈ। ਸੋ ਗੱਲ ਜੀ ਇਹ ਆ ਗੁਰਪ੍ਰੀਤ ਜੀ ਕਿ ਇਹਨਾਂ ਚੀਜ਼ਾਂ ਦਾ ਨਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਸੀ। ਤੁਸੀਂ ਦੇਖੋ ਕਿ ਕਿੰਨਾ ਖੱਜਲ ਹੋਏ ਨੇ ਲੋਕ ਇਸ ਜੀ ਜੀ ਸਾਰੇ ਵਰਤਾਰੇ ਨੂੰ ਜੇ ਆਪਾਂ ਦੇਖੀਏ ਤਾਂ ਹੁਣ ਰੌਲਾ ਇਹ ਹੈ ਕਿ ਮਹੀਨਿਆਂ ਬੱਧੀ ਤੱਕ ਜਦੋਂ ਆਰਸੀ ਨਹੀਂ ਮਿਲੇਗੀ, ਤੁਹਾਨੂੰ ਡੀਐਲ ਨਹੀਂ ਹੋਏਗਾ ਤੁਹਾਡੇ ਕੋਲ, ਤੇ ਫਿਰ ਹੁੰਦਾ ਕੀ ਆ ਕਿ ਰੌਲਾ ਪੈਂਦਾ, ਅਗਲਾ ਕਹਿੰਦਾ ਜੀ ਮੇਰਾ ਕਸੂਰ ਕੀ ਹੈ, ਉਹਨੂੰ ਨਾਕੇ ਤੇ ਰੋਕ ਲਿਆ ਜਾਂਦਾ, ਬਹੁਤ ਸਿਆਪਾ ਪੈਂਦਾ ਹੈ ਚੀਜ਼ਾਂ ਦਾ। ਤਾਂ ਬਹਰਹਾਲ ਇਹ ਇੱਕ ਬਹੁਤ ਵੱਡੀ ਫੇਲੀਅਰ ਸੀਗੀ ਸਰਕਾਰ ਦੀ ਕਿ ਜਦੋਂ ਕੰਪਨੀ ਭੱਜ ਗਈ ਤੁਸੀਂ ਨਾਲ ਦੀ ਨਾਲ ਕੋਈ ਦੂਸਰੀ ਕੰਪਨੀ ਨੂੰ ਜੋ ਠੇਕਾ ਦੇਣਾ ਸੀ ਉਸਨੂੰ ਕਿਉਂ ਨਹੀਂ ਦਿੱਤਾ, ਕਿਉਂ ਪਹਿਲਾਂ ਹੀ ਆਪਾਂ ਦੇਖਦੇ ਪਏ ਸੀ ਚਿੱਪਾਂ ਵਗੈਰਾ ਦਾ ਇਹਨਾਂ ਦੇ ਕੋਲ ਬੜਾ ਤੋੜਾ ਰਿਹਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਜ਼ਿੰਮੇਵਾਰੀ ਤੇ ਸਰਕਾਰ ਦੀ ਆ, ਸਰਕਾਰ ਕਿਤੇ ਨਾ ਕਿਤੇ ਫੇਲ ਰਹੀ ਆ। ਹੁਣ ਵੀ ਜੇ ਆਪਾਂ ਵੇਖੀਏ ਤਾਂ ਹਾਲੇ ਟੈਂਡਰ ਵਗੈਰਾ ਜਿਹੜੇ ਹੋਣਗੇ ਉਸ ਤੋਂ ਬਾਅਦ ਕੰਮ ਜਿਹੜਾ ਹੈ ਉਹ ਚੱਲੇਗਾ, ਤਾਂ ਮੇਰੇ ਖਿਆਲ ਦੇ ਨਾਲ ਹਾਲੇ ਕੁਝ ਦਿਨ ਹੋਰ ਲੱਗ ਸਕਦੇ ਆ। ਹੱਥੋਂ ਸੁੱਟੇ ਜੇ ਗਣੀਏ ਇਹ ਤੇ ਜੋ ਮਰਜ਼ੀ ਕਹੀ ਜਾਣ ਕਿ 10-15 ਦਿਨ ਹੋਰ ਲੱਗਣ ਦੀ ਸੰਭਾਵਨਾ ਗੁਰਪ੍ਰੀਤ ਜੀ ਸਹਿਜੇ ਹੈਗੀ ਆ। ਜੀ ਇਹ ਲੰਬਾ ਹੀ ਪੈਂਦਾ ਜਾਂਦਾ ਹੈ ਕੰਮ। ਤੇ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਬਲਾਤਕਾਰੀ ਤੇ ਰੱਖਿਆ ਗਿਆ 1 ਲੱਖ ਰੁਪਏ ਦਾ ਇਨਾਮ ਜੀ। ਦੇਖੋ ਇਹਦੇ ਵਿੱਚ ਕੀ ਆ ਕਿ ਇਹ ਇੱਕ ਦਰਿੰਦਗੀ, ਵੈਸੀ ਹੀ ਦਰਿੰਦਗੀ ਹੈ ਜੋ ਤੁਹਾਨੂੰ ਪਤਾ ਹੈ ਦਿੱਲੀ ਦੇ ਵਿੱਚ ਹੋਈ ਸੀਗੀ, ਠੀਕ ਹੈ ਨਾ, ਇੱਕ ਲੜਕੀ ਦੇ ਨਾਲ। ਇਹਦੇ ਵਿੱਚ ਹੋਇਆ ਕੀ ਹੈ ਕਿ ਇੱਕ ਲੜਕੀ ਉਦਾਂ ਹੀ ਜਿੱਦਾਂ ਉਹ ਪੜ੍ਹਾਕੂ ਲੜਕੀ ਸੀਗੀ, ਉਦਾਂ ਹੀ ਇਹ ਵੀ ਪੜ੍ਹਨ ਲਿਖਣ ਵਾਲੀ ਲੜਕੀ ਸੀਗੀ ਤੇ ਇਹ ਆਪਣੇ ਪਿੰਡ ਨੂੰ ਜਾ ਰਹੀ ਸੀਗੀ, ਮਤਲਬ ਕਿ ਜਿੱਦਾਂ ਕੋਈ ਰੂਟ ਤੋਂ ਜਾ ਰਿਹਾ ਹੁੰਦਾ ਹੈ ਤਾਂ ਪੁਣੇ ਦੇ ਵਿੱਚ ਸ਼ਾਇਦ ਇਹ ਸਭ ਕੁਝ ਵਾਪਰਿਆ ਹੈ। ਤਾਂ ਉੱਥੇ ਕੀ ਆ ਕਿ ਤੁਹਾਨੂੰ ਪਤਾ ਹੀ ਹੈ ਯਾਰਡ ਦੇ ਵਿੱਚ ਜਾਂ ਬੱਸ ਅੱਡੇ ਦੇ ਪਿੱਛੇ ਸੁਨਸਾਨ ਜਗ੍ਹਾ ਤੇ ਨਾ ਬੱਸਾਂ ਹੀ ਖਲੋਤੀਆਂ ਹੁੰਦੀਆਂ ਕਈ ਵਾਰ, ਤੇ ਇਹ ਕੁੜੀ 5 ਵਜੇ ਖਲੋਤੀ ਸੀ। ਇਹ ਦਰਿੰਦਾ ਜਿਹੜਾ ਉਹਦੇ ਕੋਲ ਆਇਆ, ਦੀਦੀ ਕਹਿ ਕੇ ਉਹਨੂੰ ਤਾਈ ਕਹਿ ਕੇ, ਮਤਲਬ ਕਿ ਜੋ ਵੀ ਉੱਥੇ ਲੋਕਲ ਲੈਂਗੁਏਜ ਦੇ ਵਿੱਚ ਭੈਣ ਨੂੰ ਕਹਿੰਦੇ ਆ, ਤਾਂ ਇਹ ਬੰਦਾ ਦਰਿੰਦਾ ਜਿਹੜਾ ਹੈ ਉਹਨੂੰ ਕਨਵਿੰਸ ਕਰ ਲੈਂਦਾ ਤੇ ਮੁੜ ਕੇ ਲੈ ਜਾਂਦਾ ਪਿਛਲੀ ਸਾਈਡ ਕਿ ਇਹ ਬੱਸ ਜਾਊਗੀ ਜੀ ਉਧਰ ਨੂੰ, ਇਹ ਬੱਸ ਜਾਣੀ ਹੈ, ਇੱਥੇ ਬੱਸ ਨਹੀਂ ਆਉਣੀ। ਤਾਂ ਉਹਨੇ ਕਿਹਾ ਵੀ ਆ ਕਿ ਬੱਸ ਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ। ਇਸ ਬੰਦੇ ਨੇ ਫਿਰ ਕਨਵਿੰਸ ਕੀਤਾ ਕਿ ਨਹੀਂ ਸੁੱਤੇ ਆ ਜੀ, ਦੂਰੋਂ ਆਈ ਹੈ ਬੱਸ, ਇਹ ਹੈ ਵਹ ਹੈ। ਤਾਂ ਫਿਰ ਉਸ ਤੋਂ ਬਾਅਦ ਕੁੜੀ ਦੇ ਨਾਲ ਬਹੁਤ ਜ਼ਿਆਦਾ ਦਰਿੰਦਗੀ ਹੁੰਦੀ ਹੈ। ਉਸ ਤੋਂ ਬਾਅਦ ਹੁਣ ਇਹਨੂੰ ਸਿਆਣਤਾ ਲਿਆ ਗਿਆ, ਹਾਲੇ ਫਰਾਰ ਆ, ਇਹਦੀ ਪਛਾਣ ਜਿਹੜੀ ਆ ਉਹ ਹੋ ਚੁੱਕੀ ਆ ਤੇ 1 ਲੱਖ ਰੁਪਈਆ ਇਹਦੇ ਤੇ ਇਨਾਮ ਰੱਖਿਆ। ਦੱਸਦੇ ਆ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਗੰਨੇ ਦੇ ਖੇਤ ਦੇ ਵਿੱਚ ਲੁਕਿਆ ਹੋਵੇ, ਐਸਾ ਮਤਲਬ ਕਿ ਇੱਕ ਸੰਭਾਵੀ ਜਿਹੜਾ ਹੈ ਨਾ ਉਹ ਪੁਲਿਸ ਦੇ ਕੋਲ ਇਨਪੁਟ ਹੈ ਕਿ ਭਾਈ ਹੋ ਸਕਦਾ ਹੈ ਕਿ ਆਪਦੇ ਏਰੀਏ ਦੇ ਗੰਨੇ ਦੇ ਖੇਤਾਂ ਦੇ ਵਿੱਚ ਵੜ ਕੇ ਇਹ ਜਿਹੜਾ ਹੈ ਨਾ ਉਹ ਬੈਠਾ ਹੋਵੇ। ਪਰ ਬਹੁਤ ਜ਼ਿਆਦਾ ਦਰਿੰਦਗੀ ਕੀਤੀ ਹੈ। 1 ਲੱਖ ਦਾ ਇਨਾਮ ਦਿੱਤਾ ਤੇਰੇ ਰਾਮਦਾਸ ਗਾਡੇ ਨਾਂ ਦੇ ਇਸ ਦਰਿੰਦੇ ਤੇ ਰੱਖਿਆ ਗਿਆ। ਖੋਜੀ ਕੁੱਤੇ ਵੀ ਲਾਏ ਗਏ ਨੇ। 25 ਫਰਵਰੀ ਸੁਬਾਹ 5 ਤੋਂ 5:30 ਦੇ ਦਰਮਿਆਨ ਹੀ ਇਹ ਸਾਰੀ ਜਿਹੜੀ ਘਟਨਾ ਹੋਈ ਆ। ਬਹੁਤ ਦਰਿੰਦਗੀ ਕੀਤੀ ਗਈ ਆ। ਤਾਂ ਬਹਰਹਾਲ ਇੰਤਜ਼ਾਰ ਹੈ ਕਿ ਇਸ ਨੂੰ ਕਦੋਂ ਫੜਿਆ ਜਾਵੇ। ਇਹਦੇ ਤੇ ਪਹਿਲਾਂ ਵੀ ਗੁਰਪ੍ਰੀਤ ਜੀ ਡਕੈਤੀ, ਚੋਰੀ, ਸਨੈਚਿੰਗ ਇਤਿਆਦ ਦੇ ਕਾਫੀ ਮਾਮਲੇ ਜਿਹੜੇ ਉਹ ਦਰਜ ਹੈਗੇ ਤੇ 19 ਤੋਂ ਇੱਕ ਜ਼ਮਾਨਤ ਦੇ ਮਾਮਲੇ ਚ ਕਹਿ ਲਓ ਕਿ ਇੱਕ ਮਾਮਲੇ ਚ ਜ਼ਮਾਨਤ ਤੇ ਹੈ ਜੀ। ਸੋ ਇੱਥੇ ਹੀ ਹੁੰਦਾ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ। ਸੋ ਮਿੰਟੂ ਜੀ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ
ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਲਗਾਤਾਰ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।